श्रीलंका ਦੇ ਵਿੱਚ ਕਿਵੇਂ ਭਾਰਤ ਦੀ ਖੁਫੀਆ ਏਜੰਸੀ ਰਾਹ ਨੇ ਲਿਟੇ ਨਾਂ ਦੀ ਆਰਗੇਨਾਈਜੇਸ਼ਨ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਜਿਹਦਾ ਲੀਡਰ ਪ੍ਰਭਾਕਰਨ ਬਾਅਦ ਦੇ ਵਿੱਚ ਮਾਰਿਆ ਗਿਆ ਹਜ਼ਾਰਾਂ ਹੋਰ ਲੜਾਕੂਆਂ ਦੇ ਨਾਲ ਉਸ ਨੂੰ ਟ੍ਰੇਨਡ ਕੀਤਾ। ਇੰਦਰਾ ਗਾਂਧੀ श्रीलंका ਦੇ ਤਮਿਲਾਂ ਦੀ ਗੱਲ ਕਰਦੀ ਸੀ ਕਿ ਜੀ ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਤੇ ਉਹਦੇ ਜੈਵਰਧਨੇ ਦਾ ਉਹ ਰੈਕਰਡ ਹੈ। ਉਹਨੇ ਕਿਹਾ ਕਿ ਵੀ ਸਾਨੂੰ ਵੀ ਪਤਾ ਹੈ ਵੀ ਤੁਹਾਡੇ ਮੁਲਕ 'ਚ ਕੀ ਹੋ ਰਿਹਾ, ਸੰਤ ਪਿੰਡਾਂ ਵਾਲਿਆਂ ਨੂੰ ਪੁੱਛ ਕੇ ਦੇਖੋ ਤੁਸੀਂ ਸਿੱਖਾਂ ਨਾਲ ਕਿੰਨਾ ਕੁ ਇਨਸਾਫ ਕਰ ਰਹੇ ਹੋ। ਇਹ ਜਦੋਂ ਅਕੋਰਡ ਸਾਈਨ ਕੀਤਾ 1987 ਦੇ ਵਿੱਚ ਤੇ ਉਹਦੇ ਥੱਲੇ ਉਹਨਾਂ ਨੇ ਕਿਹਾ ਜੀ ਅਸੀਂ ਇਹ ਇੰਡੀਅਨ ਪੀਸ ਕੀਪਿੰਗ ਫੋਰਸ ਭੇਜ ਰਹੇ ਹਾਂ श्रीलंका 'ਚ ਔਰ ਇਹ ਇਹਨੂੰ ਪੀਸ ਬਣਾਏਗੀ। ਉਹਨਾਂ ਦੋਨਾਂ ਨੇ ਆਪਸੀ ਅੰਡਰਸਟੈਂਡਿੰਗ ਕਰਕੇ ਉਹ ਪੀਸ ਕੀਪਿੰਗ ਫੋਰਸ ਦਾ ਉਹ ਭੜਥਾ ਬਣਾਇਆ। ਉੱਥੇ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ ਜਿਨ੍ਹਾਂ ਦੀਆਂ ਕੈਜੂਅਲਟੀਜ਼ ਹੋਈਆਂ ਔਰ ਇਵੈਂਚੁਅਲੀ ਜਿਹੜਾ ਉੱਥੋਂ ਇਹਨਾਂ ਨੂੰ ਫੌਜ ਕੱਢਣੀ ਪਈ। ਪਿਛਲੇ ਸਾਲ UN ਹਿਊਮਨ ਰਾਈਟ ਕੌਂਸਲ ਦਾ ਇੱਕ ਪੂਰਾ ਸੈਸ਼ਨ ਇਸ ਮੁੱਦੇ 'ਤੇ ਹੋਇਆ। श्रीलंका ਨੂੰ ਅਕਾਊਂਟੇਬਲ ਠਹਿਰਾਇਆ ਗਿਆ ਔਰ ਉਹਨਾਂ ਦੇ ਉੱਤੇ ਕੁਝ ਸ਼ਰਤਾਂ ਨਾਫਿਜ਼ ਕੀਤੀਆਂ ਗਈਆਂ ਕਿ ਭਾਈ ਇਹ ਤੁਸੀਂ ਲਾਗੂ ਕਰੋ। इस मुद्दे के उत्ते ह्यूमन राइट कौंसल च इंडिया का एम्बेसडर कह रहे कि भी इंडिया ऑन फ्राइडे कॉल्ड अपॉन श्रीलंका टू टेक नेसेसरी स्टेप्स टू एड्रेस द लेजिटिमेट एस्पिरेशंस ऑफ द तमिल कम्युनिटी। इंडिया UN ह्यूमन राइट कौंसल च खलो के गवांढी मुल्क विचले तमिलों के दियां पोलिटिकल एस्पिरेशंस की गल करदा है जां उन्हां वालों राइट ऑफ सेल्फ डिटरमिनेशन की गल ਹੁੰਦੀ ਹੈ, ਉਹਨਾਂ ਦੀ ਐਡਵੋਕੇਸੀ ਕਰ ਰਿਹਾ। ਪਰ ਆਮ ਵੀ ਕੋਈ ਇਨਸਾਨ ਇਹ ਪੁੱਛ ਸਕਦਾ ਕਿ ਭਾਈ ਤੁਸੀਂ ਜੋ ਕੁਛ ਕਰ ਰਹੇ ਹੋ ਸਿੱਖਾਂ ਦੇ ਨਾਲ, ਕਸ਼ਮੀਰੀਆਂ ਦੇ ਨਾਲ, ਨਾਗਿਆਂ ਦੇ ਨਾਲ, ਮੀਜ਼ੋਆਂ ਦੇ ਨਾਲ, ਮਨੀਪੁਰੀਆਂ ਦੇ ਨਾਲ, ਤੁਸੀਂ ਉਹਨਾਂ ਦੀਆਂ ਐਸਪੀਰੇਸ਼ਨਸ ਦਾ ਕਿਉਂ ਨਹੀਂ ਧਿਆਨ ਰੱਖਦੇ। Viewers, welcome back on program. So viewers, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਵਿੱਚ ਭਾਰਤ ਨੇ श्रीलंका ਬਾਰੇ ਬੋਲਦਿਆਂ ਕਿਹਾ ਕਿ श्रीलंका ਸਰਕਾਰ ਨੂੰ श्रीलंका ਵਿਚਲੇ ਤਾਮਿਲਾਂ ਦੀਆਂ ਸਿਆਸੀ ਉਮੰਗਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਭਾਰਤ ਸਿੱਖਾਂ, ਕਸ਼ਮੀਰੀਆਂ ਅਤੇ ਨਾਗਿਆਂ ਆਦਿ ਦੀਆਂ ਸਿਆਸੀ ਉਮੰਗਾਂ ਨੂੰ ਕੁਚਲਦਿਆਂ ਉਹਨਾਂ ਦਾ ਜੈਨੋਸਾਈਡ ਕਰ ਰਿਹਾ, ਉਸ ਨੂੰ श्रीलंका ਦੇ ਤਾਮਿਲਾਂ ਸੰਬੰਧੀ ਗੱਲ ਕਰਨ ਦਾ ਕੀ ਇਖਲਾਕੀ ਹੱਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੀ ਵੀ ਜਿਹੜੀ ਪੋਜੀਸ਼ਨ ਹੈ ਉਹ ਫਨੀ ਬਣਦੀ ਜਾਂਦੀ ਹੈ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਵੀ। ਜਾਂ ਜਿਵੇਂ ਅਸੀਂ ਜਨੀਵਾ ਦੇ ਵਿੱਚ ਜਿਹੜਾ ਹਿਊਮਨ ਰਾਈਟਸ ਬੋਡੀ ਦਾ ਹਿਊਮਨ ਰਾਈਟਸ ਕੌਂਸਲ ਉਹਨੂੰ ਕਹਿੰਦੇ ਨੇ, ਉਹਦਾ 49th ਸੈਸ਼ਨ ਸੀ। ਮੈਂ ਪਿਛਲੇ ਸੈਗਮੈਂਟ 'ਚ 47th ਕਿਹਾ, 49th ਸੈਸ਼ਨ। ਹੋਰ ਉਸ 'ਚ ਜ਼ਾਹਰ ਹੈ ਕਿ ਜਿਹੜਾ ਪ੍ਰੋਮੀਨੈਂਟ ਇਸ਼ੂ ਤਾਂ ਯੂਕਰੇਨ ਦਾ ਹੀ ਚੱਲ ਰਿਹਾ ਸੀ ਔਰ ਉਹਦੇ 'ਚ ਜਿੱਥੇ 2/3 ਮੁਲਕਾਂ ਨੇ ਰਸ਼ੀਆ ਨੂੰ ਸੈਂਸ਼ਰ ਕੀਤਾ, ਉਸ 'ਤੇ 3 ਐਕਸਪਰਟਸ ਦੀ ਕਮੇਟੀ ਬਣਾ ਕੇ ਇਨਵੈਸਟੀਗੇਟ ਕਰਨ ਦੀ ਗੱਲ ਕੀਤੀ, ਉੱਥੇ ਭਾਰਤ ਨੇ ਐਬਸਟੇਨ ਕੀਤਾ, ਵੋਟ ਨਹੀਂ ਪਾਈ। ਔਰ ਸਿਰਫ 2 ਮੁਲਕ ਰਸ਼ੀਆ ਜਿਹੜਾ ਖੁਦ ਹੀ ਆਪਣੇ ਹੱਕ 'ਚ ਵੋਟ ਪਾ ਰਿਹਾ ਔਰ ਐਰੀਟਰੀਆ, ਸਿਰਫ 2 ਵੋਟਾਂ ਉਸ ਸਾਰੇ ਜਿਹੜੀ ਕੌਂਸਲ ਹੈ ਉਸ 'ਚੋਂ ਮਿਲਦੀਆਂ ਨੇ। ਹੁਣ ਭਾਰਤ ਦੀ ਪੋਜੀਸ਼ਨ ਜੇ ਤੁਸੀਂ ਉਹਨਾਂ ਦੇ ਐਂਗਲ ਤੋਂ ਦੇਖੋ ਕਿ ਜੀ ਅਸੀਂ ਤਾਂ ਸਾਡਾ 65-70% ਦਰਮਦਾਰ ਉਹ ਫੌਜੀ ਹੋਏ, ਨੇਵਲ ਹੋਏ, ਏਅਰ ਫੋਰਸ ਹੋਏ, ਉਹ ਰਸ਼ੀਆ ਤੋਂ ਹੈ ਵੀ ਅਸੀਂ ਤਾਂ ਉਹਨਾਂ ਨੂੰ ਅਨੋਏ ਕਰ ਹੀ ਨਹੀਂ ਸਕਦੇ। ਇਸ ਲਈ ਅਸੀਂ ਇੰਨਾ ਵੀ ਸਾਡੇ 'ਚ ਹਿੰਮਤ ਨਹੀਂ ਵੀ ਡਟ ਕੇ ਉਹਨਾਂ ਦੇ ਨਾਲ ਖਲੋਈਏ ਕਿਉਂਕਿ ਅਮਰੀਕਾ ਦੇ ਥੱਪੜ ਦੇ ਵੀ ਡਰ ਹੈ, ਇਸ ਲਈ ਅਸੀਂ ਅਬਸਟੇਨ ਕਰ ਰਹੇ ਹਾਂ। ਜੇ ਤੁਸੀਂ ਈਵਨ ਇਹ ਕਹਿ ਕਿ ਭਾਈ ਇਹ ਵੀ ਨਹੀਂ ਭਾਰਤ ਨੇ ਕਿਹਾ ਕਿ ਜੀ ਇਹ ਇਹਨਾਂ ਦਾ ਅੰਦਰੂਨੀ ਮਾਮਲਾ, ਇਹ ਕਹਿ ਰਹੇ ਨੇ ਉਸ ਸਟੇਟਮੈਂਟ 'ਚ ਕਿ ਜੀ ਵੀ ਸ਼ੁੱਡ ਰਿਸਪੈਕਟ ਦਾ ਸੋਵਰਨਿਟੀ ਐਂਡ ਜਿਓਗ੍ਰਾਫਿਕ ਬਾਉਂਡਰੀਜ਼ ਆਫ ਏ ਕੰਟਰੀ। ਮਤਲਬ ਇਹ ਹੈ ਕਿ ਜੇ ਤੁਸੀਂ ਰਿਸਪੈਕਟ ਸੋਵਰਨਿਟੀ ਦੀ ਗੱਲ ਕਰਦੇ ਹੋ ਤਾਂ ਰਸ਼ੀਆ ਹਮਲਾਵਰ ਹੈ ਯੂਕਰੇਨ 'ਤੇ। ਪਰ ਹੁਣ ਇੰਡੀਆ ਦਾ ਆਪਣਾ ਟਰੈਕ ਰੈਕਡ ਕੀ ਹੈ? ਪਹਿਲਾਂ ਤਾਂ ਸੋਵਰਨਿਟੀ ਦੇ ਮਾਮਲੇ 'ਚ ਅਸੀਂ ਦੇਖੀਏ, ਫਿਰ ਅਸੀਂ ਇਹ ਦੇਖੀਏ ਕਿ ਵੀ ਜਿਹੜਾ ਇੰਡੀਆ ਜਦੋਂ ਵਿਦਨ ਇੰਡੀਆ ਸਿੱਖ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ, ਕਸ਼ਮੀਰੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ, ਨਾਗੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ, ਮਨੀਪੁਰ ਵਾਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ, ਮੀਜ਼ੋ ਨਾਰਥ ਈਸਟ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ। ਅਤੇ ਇੱਕ ਤੋਂ ਬਾਅਦ ਇੱਕ ਪਿਛਲੇ 75 ਸਾਲਾਂ 'ਚ ਇਹਨਾਂ ਸਾਰਿਆਂ ਦਾ
ਜੈਨੋਸਾਈਡ ਕੀਤਾ ਜਾਂਦਾ ਹੈ ਔਰ ਅੱਜ ਵੀ ਕੀਤਾ ਜਾ ਰਿਹਾ ਵਨ ਵੇ ਔਰ ਦਾ ਅਦਰ। ਸਿੱਖਾਂ ਦੇ ਖਿਲਾਫ ਤਾਂ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ ਹਰ ਐਂਗਲ ਤੋਂ, ਕਿਵੇਂ ਡਿਸਟਰੋਏ ਕੀਤਾ ਜਾ ਰਿਹਾ। ਲੇਕਿਨ ਭਾਰਤ ਨੇ ਖੁਦ ਕਿਵੇਂ ਸੋਵਰਨਿਟੀ ਵਾਇਓਲੇਟ ਕੀਤੀ ਹੈ ਅੱਡ ਪੀਰੀਅਡ 'ਚ ਨਾ 75 ਸਾਲਾਂ 'ਚ। ਜੇ ਅਸੀਂ ਬਹੁਤ ਪਿੱਛੇ ਚਲੇ ਜਾਈਏ ਤੇ ਫਿਰ ਤਾਂ ਇਹ ਗੱਲ ਹੈਦਰਾਬਾਦ ਔਰ ਜੂਨਾਗੜ੍ਹ ਤੋਂ ਸ਼ੁਰੂ ਹੋ ਜਾਂਦੀ ਹੈ। ਹੈਦਰਾਬਾਦ 90,000 ਸਕੁਅਰ ਮਾਈਲ ਤੋਂ ਜ਼ਿਆਦਾ ਦਾ ਇਲਾਕੇ ਵਾਲਾ ਨਿਜ਼ਾਮ ਜਿਹੜਾ ਸਤੰਬਰ 1948 ਤੱਕ ਉਹਦੀ ਹੋਂਦ ਸੀ। ਜਿਸ ਦਿਨ ਕਾਇਦੇ ਆਜ਼ਮ ਜਿਹੜੇ ਨੇ ਉਹ ਇਸ ਜਹਾਨ ਨੂੰ ਛੱਡਦੇ ਨੇ, ਉਸ ਤੋਂ ਅਗਲੇ ਦਿਨ ਪਟੇਲ ਜਿਹੜਾ ਉਹ ਫੌਜ ਵਾੜ ਦਿੰਦਾ ਹੈਦਰਾਬਾਦ ਦੇ ਵਿੱਚ। ਇਸੇ ਤਰ੍ਹਾਂ ਜੂਨਾਗੜ੍ਹ 'ਚ, ਹਾਲਾਂਕਿ ਅੰਗਰੇਜ਼ਾਂ ਨੇ ਆਪਸ਼ਨਸ ਉਹਨਾਂ ਰਿਆਸਤਾਂ ਨੂੰ ਦਿੱਤੀਆਂ ਸੀ ਵੀ ਉਹਨਾਂ ਨੇ ਕਿੱਧਰ ਜੁਆਇਨ ਕਰਨਾ ਹੈ, ਉਹਨਾਂ ਨੇ ਫੈਸਲਾ ਕਰਨਾ। ਔਰ ਇਹੀ ਨਹੀਂ, ਫਿਰ ਜਦੋਂ ਇਹ ਤਾਂ ਹੁਣ ਬਹਾਦਰੀ ਦਾ ਦਿਨ ਮਨਾਉਂਦੇ ਨੇ ਜੀ ਅਸੀਂ ਗੋਆ ਕੰਕਰ ਕੀਤਾ। ਹੁਣ ਗੋਆ ਜਿਹੜਾ ਹੈ ਇਹ ਪੁਰਤਗਾਲ ਦੀ ਕਾਲੋਨੀ ਸੀ, ਉਹਨਾਂ ਦੇ ਕਬਜ਼ੇ 'ਚ ਸੀ। ਔਰ 1960 ਦੇ ਵਿੱਚ ਪਹੁੰਚ ਕੇ ਭਾਰਤ ਦੀ ਫੌਜ ਹਮਲਾਵਰ ਹੁੰਦੀ ਹੈ ਗੋਆ ਦੇ ਵਿੱਚ। ਔਰ ਬਹਾਨਾ ਇਹੀ ਬਣਾਇਆ ਗਿਆ ਜੋ ਬਾਅਦ 'ਚ ਉਹਨਾਂ ਨੇ ਜਦੋਂ ਪਾਕਿਸਤਾਨ 1971 ਦੇ ਵਿੱਚ ਤੋੜਿਆ ਕਿ ਜੀ ਉਹ ਰਿਫਿਊਜੀ ਆ ਗਏ ਜੀ ਉੱਥੇ, ਹਿਊਮਨ ਰਾਈਟ ਫੌਜ ਵਾਇਓਲੇਟ ਕਰ ਰਹੀ ਸੀ। ਇਹੀ ਪਾਰਟ ਉਹਨਾਂ ਨੇ ਜਦੋਂ 1960 'ਚ ਪੁਰਤਗਾਲ ਦੇ ਖਿਲਾਫ ਗੋਆ ਦੇ ਵਿੱਚ ਫੌਜ ਭੇਜ ਕੇ ਗੋਆ 'ਤੇ ਕਬਜ਼ਾ ਕੀਤਾ। ਤੇ ਇਹੀ ਗੱਲ ਕਹੀ ਗਈ ਸੀ ਉਦੋਂ ਵੀ ਉਹ ਪੁਰਤਗਾਲ ਦੀ ਸੋਵਰਨਿਟੀ ਸੀ, ਉਹਨਾਂ ਦੀ ਟੈਰੀਟੋਰੀ ਸੀ। ਫਿਰ 1971 'ਚ ਤਾਂ ਸਾਫ਼ ਤੌਰ 'ਤੇ ਸਾਹਮਣੇ ਆ ਕਿ ਭਾਈ ਕਿਵੇਂ ਇਹਨਾਂ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ, ਕਿਵੇਂ ਮੁਕਤੀ ਬਾਹਿਨੀ ਇਨਫੈਕਟ ਇਹਨਾਂ ਦੀ ਆਪਣੀ ਫੌਜ ਦੀ ਆਊਟਫਿਟ ਸੀ। ਹੁਣ ਇਹੀ ਨਹੀਂ, ਗੁਆਂਢੀ ਮੁਲਕਾਂ ਦੇ ਮਾਮਲੇ 'ਚ ਜੇ ਭਾਰਤ ਦੀ ਪਾਕਿਸਤਾਨ ਤੋਂ ਬਾਅਦ ਸਭ ਤੋਂ ਵਰਸਟ ਜੇ ਕੋਈ ਸ਼ਿਕਾਰ ਬਣਿਆ ਤੇ ਜਿਹੜੇ ਅੱਜ ਤੱਕ ਸਫ਼ਰ ਕਰ ਰਹੇ ਨੇ ਤੇ ਉਹ ਸ੍ਰੀਲੰਕਾ ਹੈ। ਹੁਣ ਸ੍ਰੀਲੰਕਾ ਦੇ ਵਿੱਚ ਕਿਵੇਂ ਭਾਰਤ ਦੀ ਖੁਫੀਆ ਏਜੰਸੀ ਰਾਹ ਨੇ ਲਿਟੇ ਨਾਂ ਦੀ ਆਰਗੇਨਾਈਜੇਸ਼ਨ, ਲਿਬਰੇਸ਼ਨ ਟਾਈਗਰਸ ਆਫ ਤਾਮਿਲ-ਐਲਮ, ਜਿਹਦਾ ਲੀਡਰ ਪ੍ਰਭਾਕਰਨ ਬਾਅਦ ਦੇ ਵਿੱਚ ਮਾਰਿਆ ਗਿਆ ਹਜ਼ਾਰਾਂ ਹੋਰ ਲੜਾਕੂਆਂ ਦੇ ਨਾਲ, ਉਸ ਨੂੰ ਟ੍ਰੇਨਡ ਕੀਤਾ। ਹੁਣ ਸ੍ਰੀਲੰਕਾ ਨੂੰ ਵੀ ਉਹ ਭੂਟਾਨ ਵਾਂਗ ਭਾਰਤ ਆਪਣੇ ਇਨਫਲੂਐਂਸ ਲਿਆਉਣਾ ਚਾਹੁੰਦਾ ਸੀ। ਔਰ ਜਦੋਂ ਸ੍ਰੀਲੰਕਾ ਦਾ ਪ੍ਰਾਈਮ ਮਿਨਿਸਟਰ ਜੈਵਰਧਨੇ ਸੀ, 80s ਦਾ ਪੀਰੀਅਡ ਹੈ ਜਦੋਂ ਪੰਜਾਬ ਦੇ ਵਿੱਚ ਸੰਤ ਭਿੰਡਰਾਂਵਾਲਿਆਂ ਦੀ ਆਮਦ ਔਰ ਸਿੱਖਾਂ ਦੀ ਆਜ਼ਾਦੀ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਔਰ ਜੈਵਰਧਨੇ ਨੇ, ਕਿਉਂਕਿ ਉਦੋਂ ਇੰਦਰਾ ਗਾਂਧੀ ਸ੍ਰੀਲੰਕਾ ਦੇ ਤਮਿਲਾਂ ਦੀ ਗੱਲ ਕਰਦੀ ਸੀ ਕਿ ਜੀ ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਤੇ ਉਹਦੇ ਜੈਵਰਧਨੇ ਦਾ ਔਨ ਰੈਕਰਡ ਹੈ, ਉਹਨੇ ਕਿਹਾ ਕਿ ਵੀ ਸਾਨੂੰ ਵੀ ਪਤਾ ਹੈ ਵੀ ਤੁਹਾਡੇ ਮੁਲਕ 'ਚ ਕੀ ਹੋ ਰਿਹਾ, ਸੰਤ ਭਿੰਡਰਾਂਵਾਲਿਆਂ ਨੂੰ ਪੁੱਛ ਕੇ ਦੇਖੋ ਤੁਸੀਂ ਸਿੱਖਾਂ ਨਾਲ ਕਿੰਨਾ ਕੁ ਇਨਸਾਫ ਕਰ ਰਹੇ ਹੋ, ਵੀ ਤੁਸੀਂ ਤਾਂ ਫਿਕਰ ਇੱਥੇ ਸ੍ਰੀਲੰਕਾ ਦੇ ਵਿੱਚ ਆਪਣੇ ਤਮਿਲਾਂ ਦਾ ਕਰ ਰਹੇ ਹੋ। ਪਰ ਇੰਦਰਾ ਗਾਂਧੀ ਨੇ ਜਿਹੜਾ ਇਹ ਮਨ ਬਣਾਇਆ ਹੋਇਆ ਸੀ ਕਿ ਸ੍ਰੀਲੰਕਾ ਨੂੰ ਵੀ ਇਵੇਂ ਹੀ ਦੋ ਹਿੱਸਿਆਂ 'ਚ ਤੋੜ ਦੇਣਾ ਜਿਵੇਂ ਪਾਕਿਸਤਾਨ ਨੂੰ ਤੋੜਿਆ ਹੈ। ਜਿਹੜਾ ਉਹਨਾਂ ਦਾ ਨਾਰਥ ਈਸਟ ਦਾ ਰੀਜਨ ਹੈ, ਜਾਫਨਾ ਏਰੀਆ, ਜਿੱਥੇ ਤਾਮਿਲ ਮੂਲ ਦੇ ਲੋਕ ਜਿਹੜੇ ਜ਼ਾਹਰ ਹੈ ਵੀ ਜਿਹੜੇ ਗਏ ਨੇ ਉਹ ਤਾਂ ਐਜ਼ ਏ ਲੇਬਰ ਔਰ ਦੂਸਰੇ ਤਮਿਲਨਾਡੂ 'ਚ ਹੀ ਗਏ, ਉਹਨਾਂ ਨੂੰ ਅਲੱਗ ਬਣਾ ਕਰਕੇ ਤੇ ਉਹਨਾਂ ਦਾ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜੇ ਪਾਕਿਸਤਾਨ ਇੱਕ ਮੁਸਲਿਮ ਮੁਲਕ ਹੋਣ ਦੇ ਨਾਤੇ ਹਿੰਦੂਤਵੀਆਂ ਦੀਆਂ ਅੱਖਾਂ 'ਚ ਰੜਕਦਾ ਸੀ ਤੇ ਸ੍ਰੀਲੰਕਾ ਇੱਕ ਬੁੱਧਿਸਟ ਮੈਜੋਰਿਟੀ ਮੁਲਕ ਵੀ ਹਿੰਦੂਤਵੀਆਂ ਨੂੰ, ਇੰਦਰਾ ਗਾਂਧੀ ਨੂੰ ਵੀ ਰੜਕਦਾ ਰਿਹਾ। ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਜਿਹੜਾ ਕੰਮ ਇੰਦਰਾ ਗਾਂਧੀ ਨੇ ਸ਼ੁਰੂ ਕੀਤਾ ਲਿਟੇ ਬਣਾ ਕੇ ਔਰ ਟ੍ਰੇਨਿੰਗ ਇੱਥੇ ਗੁਰਿੱਲੇ ਐਮਨੀਸ਼ਨ ਸ੍ਰੀਲੰਕਾ ਨੂੰ ਸਿਵਲ ਵਾਰ ਦੇ ਵਿੱਚ ਧੱਕਿਆ, ਉਹਦਾ ਮੁੰਡਾ ਰਾਜੀਵ ਗਾਂਧੀ 1985 ਦੇ ਵਿੱਚ ਜਿਹੜਾ ਉਹ ਸਾਰੇ ਨੂੰ ਅੱਗੇ ਤੋਰਦਾ ਹੈ। ਨਤੀਜੇ ਦੇ ਤੌਰ ਤੇ ਉਦੋਂ ਤੱਕ ਜੈਵਰਧਨੇ ਆਊਟ ਆਫ ਸੀਨ ਹੋ ਜਾਂਦਾ ਹੈ। ਸ੍ਰੀਲੰਕਾ ਨੂੰ ਵੀ ਇਹ ਲੱਗਦਾ ਹੈ ਕਿ ਭਾਈ ਇਹ ਤਾਂ ਸਾਡੇ ਮੁਲਕ ਨੂੰ ਤੋੜਨ ਤੱਕ ਨੇ। ਔਰ ਉਦੋਂ ਤੱਕ ਸਿੱਖ ਮੂਵਮੈਂਟ ਪੰਜਾਬ 'ਚ ਖੜੀ ਹੋ ਗਈ। ਰਾਜੀਵ ਗਾਂਧੀ ਨੂੰ ਵੀ ਇਹ ਲੱਗਾ ਵੀ ਇਹ ਨਾ ਹੋਏ ਵੀ ਅੱਜ ਤਾਂ ਅਸੀਂ ਉੱਥੇ ਜਿਹੜਾ ਉਹ ਤਮਿਲਾਂ ਨੂੰ ਅੱਡ ਮੁਲਕ ਸ੍ਰੀਲੰਕਾ 'ਚ ਬਣਾਉਣ ਦੀ ਗੱਲ ਕਰ ਰਹੇ ਤੇ ਇਹ ਜਿਹੜੇ ਸਾਡੇ ਆਪਣੇ ਤਮਿਲਨਾਡੂ ਦੇ ਤਮਿਲ ਨੇ ਇਹ ਤਾਂ ਪਹਿਲਾਂ ਹੀ ਅੱਡ ਸਿਵਲਾਈਜੇਸ਼ਨ ਹੈ, ਦਰਾਵੜ ਜਾਂ ਦੂਜੇ ਨੇ, ਤੇ ਉੱਥੇ ਮੁਲਕ ਤਮਿਲਾਂ ਦਾ ਬਣ ਗਿਆ। ਇਹ ਤਾਂ ਫਿਰ ਗ੍ਰੇਟਰ ਤਮਿਲਨਾਡੂ ਦੇ ਥੱਲੇ ਇੱਥੇ ਵੀ ਆਜ਼ਾਦੀ ਮੂਵਮੈਂਟ ਖੜੀ ਹੋ ਜਾਏਗੀ। ਜਾਂ ਜੋ ਉਹਨਾਂ ਨੇ ਸ੍ਰੀਲੰਕਾ ਦੇ ਗੋਡੇ ਲਵਾਣੇ ਸੀ ਉਹ ਲਵਾ ਲਏ ਹੋਏ ਸੀ ਉਹਨੇ। ਸੋ ਉਦੋਂ 1987 ਦੇ ਵਿੱਚ ਇੰਡੋ ਲੰਕਾ ਪੀਸ ਅਕੋਰਡ ਦੇ ਨਾਂ ਥੱਲੇ ਰਾਜੀਵ ਗਾਂਧੀ ਨੇ ਸ੍ਰੀਲੰਕਨ ਹਕੂਮਤ ਨਾਲ ਕਰਕੇ
ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਲਿਟੇ ਵਾਲਿਆਂ ਨੂੰ ਤਾਂ ਅਸੀਂ ਆਪੇ ਹੀ ਕਰ ਲਾਂਗੇ ਠੀਕ, ਇਹਨਾਂ ਤੋਂ ਰਖਵਾ ਲਾਂਗੇ ਹਥਿਆਰ। ਪ੍ਰਭਾਕਰ ਨੂੰ ਉਹਨਾਂ ਨੇ ਕਿਹਾ ਜੀ ਹੁਣ ਸਾਡਾ ਸਮਝੌਤਾ ਹੋ ਗਿਆ ਤੇ ਤੁਹਾਨੂੰ ਇਹ ਕੁਛ ਨਾ ਕੁਛ ਹਕੂਕ ਦੇ ਦੇਣਗੇ ਤੇ ਇਹ ਲੜਾਈ ਬੰਦ ਕੁਛ ਨਹੀਂ ਹੈ। ਉਹ ਕਹਿੰਦਾ ਜੀ ਕੋਈ ਗੱਲ ਨਹੀਂ ਹੈ, ਮੈਂ ਜਾ ਕੇ ਆਪਣੇ ਗੁਰਿਲਿਆਂ ਦੇ ਨਾਲ ਸਲਾਹ ਕਰਕੇ ਤੇ ਫਿਰ ਇਹ ਕਰਦਾ। ਉੱਥੋਂ ਕੀਤਾ, ਭਾਵੇਂ ਟ੍ਰੇਨਡ ਇਹਨਾਂ ਦਾ ਕੀਤਾ ਹੋਇਆ ਸੀ, ਪਰ ਜਦੋਂ ਤੁਸੀਂ ਇੱਕ ਵਾਰੀ ਆਜ਼ਾਦੀ ਦੀ ਅਲਖ ਜਗਾ ਦਿਓ ਫਿਰ ਉਹਨੂੰ ਤੁਸੀਂ ਸਪਰੈਸ ਕਰਨ ਦੀ ਕੋਸ਼ਿਸ਼ ਕਰੋ, ਨਤੀਜਾ ਉਹਨਾਂ ਨੇ ਉਹ ਖਲੋ ਗਏ। ਹੁਣ ਸ੍ਰੀਲੰਕਾ ਦੇ ਦੇਖੋ ਕਿਵੇਂ ਦੁਸ਼ਮਣ ਵੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਲੱਗਦਾ ਹੁੰਦਾ ਹੈ। ਹੁਣ ਜਿਹੜੀ ਸ੍ਰੀਲੰਕਾ ਦੀ ਸਰਕਾਰ ਸੀ ਉਹਨਾਂ ਨੂੰ ਵੀ ਲੱਗਾ ਹੈ ਕਿ ਵੀ ਇਹਨਾਂ ਨੇ ਸਾਨੂੰ ਖਰਾਬ ਕੀਤਾ ਇੰਡੀਆ ਨੇ, ਤਾਮਿਲ ਭਾਵੇਂ ਜੋ ਮਰਜ਼ੀ ਨੇ ਇਹ ਹੈ ਤਾਂ ਸਾਡੇ ਹੀ ਨੇ। ਤੇ ਉਹਨਾਂ ਦੋਨਾਂ ਨੇ ਹੈਂਡ ਜੁਆਇਨ ਕਰ ਲਏ, ਕਿਉਂਕਿ ਇਹ ਜਦੋਂ ਅਕੋਰਡ ਸਾਈਨ ਕੀਤਾ 1987 ਦੇ ਵਿੱਚ ਤੇ ਉਹਦੇ ਥੱਲੇ ਉਹਨਾਂ ਨੇ ਕਿਹਾ ਜੀ ਅਸੀਂ ਇਹ ਇੰਡੀਅਨ ਪੀਸ ਕੀਪਿੰਗ ਫੋਰਸ ਭੇਜ ਰਹੇ ਹਾਂ ਸ੍ਰੀਲੰਕਾ 'ਚ ਔਰ ਇਹ ਇਹਨੂੰ ਪੀਸ ਬਣਾਏਗੀ। ਉਹਨਾਂ ਦੋਨਾਂ ਨੇ ਆਪਸੀ ਅੰਡਰਸਟੈਂਡਿੰਗ ਕਰਕੇ ਉਹ ਪੀਸ ਕੀਪਿੰਗ ਫੋਰਸ ਦਾ ਉਹ ਭੜਥਾ ਬਣਾਇਆ। ਉੱਥੇ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਇਹਨਾਂ ਦੀਆਂ ਕੈਜੂਅਲਟੀਜ਼ ਹੋਈਆਂ ਔਰ ਇਵੈਂਚੁਅਲੀ ਜਿਹੜਾ ਉੱਥੋਂ ਇਹਨਾਂ ਨੂੰ ਫੌਜ ਕੱਢਣੀ ਪਈ, ਕਿਉਂਕਿ ਉਹ ਦੋਨੋਂ ਹੀ ਜਿਹੜੇ ਨੇ ਉਹ ਰਲੇ ਹੋਏ। ਭਾਵੇਂ ਆਊਟਵਰਡਲੀ ਤਾਂ ਸ੍ਰੀਲੰਕਾ ਗਵਰਨਮੈਂਟ ਇਹੀ ਇੰਡੀਆ ਨੂੰ ਕਹਿ ਰਹੇ ਸੀ ਜੀ ਦੇਖੋ ਇਹ ਤਾਮਿਲ ਗੁਰੀਲੇ ਤੁਹਾਡੇ ਹੀ ਟ੍ਰੇਨਡ ਕੀਤੇ ਹੋਏ ਨੇ, ਹੁਣ ਤੁਹਾਡੇ ਤੇ ਅਟੈਕ ਕਰ ਰਹੇ ਨੇ ਤੇ ਹੁਣ ਤਾਂ ਤੁਹਾਡੀ ਬਿੱਲੀ ਹੈ, ਤੁਹਾਨੂੰ ਹੀ ਮਿਆਉਂ ਕਰਨਾ ਉਹਨਾਂ ਨੇ। ਪਰ ਸਪੋਰਟ ਉਹਨਾਂ ਦੀ ਵੀ ਸੀ ਔਰ ਭਾਰਤੀ ਫੌਜ ਨੇ ਵੀ ਉੱਥੇ ਜ਼ੁਲਮ, ਪਰ ਉਹਨੂੰ ਕਿਉਂਕਿ ਉਹ ਲੈਂਡਸਕੇਪ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਉਹ ਆ ਗਏ। ਔਰ ਬਾਅਦ ਦੇ ਵਿੱਚ ਕਿਉਂਕਿ ਫੌਜ ਨੇ ਜਿਹੜੇ ਜ਼ੁਲਮ ਕੀਤੇ ਸੀ ਉਹਦਾ ਨਤੀਜਾ ਸੀ ਕਿ ਅਲਟੀਮੇਟਲੀ ਇੱਕ ਤਾਮਿਲ ਬੱਚੀ ਧੈਨੂ ਨੇ ਸੁਸਾਈਡ ਬੰਬ ਦੇ ਨਾਲ ਰਾਜੀਵ ਗਾਂਧੀ ਨੂੰ 1990 ਤੱਕ ਪਹੁੰਚਦਿਆਂ ਉਡਾ ਦਿੱਤਾ। ਹੁਣ ਉਹ ਜਿਹੜਾ ਲੰਕਾ ਵਾਲਿਆਂ ਦੀ ਤਾਮਿਲਾਂ ਦੀ ਸਟਰਗਲ ਸੀ ਉਹ ਇੰਨੀ ਪਾਵਰਫੁਲ ਹੋ ਗਈ, ਉਹਨਾਂ ਨੇ ਜਾਫਨਾ ਦਾ ਉਹ ਈਸਟਰਨ ਸਾਰਾ ਹਿੱਸਾ ਕਾਬੂ ਕਰ ਲਿਆ ਔਰ ਇਵੈਂਚੁਅਲੀ ਸਿਵਲ ਵਾਰ ਸ੍ਰੀਲੰਕਾ 'ਚ, ਕੋਲੰਬੋ 'ਚ, ਦੂਸਰੇ ਦੇ ਵਿੱਚ ਵੀ ਜਿਹੜੇ ਨੇ ਧਮਾਕੇ, ਸੁਸਾਈਡ ਬੰਬਰ, ਔਰਤਾਂ ਵੀ ਉਹਨਾਂ ਨੇ ਕਿਉਂਕਿ ਤਾਮਿਲ ਹਿੰਦੂ ਨੇ, ਹਿੰਦੂ ਤਾਮਿਲ ਲਿਟੇ ਦੀਆਂ ਗੁਰਿਲਾਜ਼ ਨੇ ਵੀ ਸੁਸਾਈਡ ਬੰਬਿੰਗ। ਸੋ ਇਵੈਂਚੁਅਲੀ ਕਟਿੰਗ ਦਾ ਸਟੋਰੀ ਸ਼ਾਰਟ ਕਿ ਬਈ ਇਸ ਦਾ ਐਂਡ ਜਿਹੜਾ ਹੈ ਉਹ ਅਲਟੀਮੇਟਲੀ ਹੁੰਦਾ ਹੈ ਸਿਵਲ ਵਾਰ ਦਾ ਔਰ 2009 ਦੇ ਵਿੱਚ ਇਹ ਸਾਰੀ ਮੂਵਮੈਂਟ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਸ੍ਰੀਲੰਕਾ ਦੀ ਜਿਹੜੀ ਰਾਜਾ ਸਪਾਕੇ ਜਿਹੜੇ ਦੋ ਭਰਾ ਨੇ ਇਹ ਬਰੂਟਲੀ ਬਹੁਤ ਸਾਰੀ ਵਾਇਓਲੇਸ਼ਨ ਹੁੰਦੀ ਹੈ, ਬਹੁਤ ਸਾਰੀਆਂ ਕਿਲਿੰਗਸ ਹੁੰਦੀਆਂ ਨੇ, ਪਰ ਉਹਦਾ ਭੋਗ ਪੈ ਜਾਂਦਾ 2009 ਦੇ ਵਿੱਚ। ਉਹਦੇ ਤੋਂ ਬਾਅਦ ਸ੍ਰੀਲੰਕਾ ਨੂੰ ਜਵਾਬਦੇਹ ਠਹਿਰਾਇਆ ਜਾ ਰਿਹਾ ਯੂਨਾਈਟਿਡ ਨੇਸ਼ਨਸ ਵੱਲੋਂ ਵੀ, ਵਾਇਓਲੇਸ਼ਨ ਤਾਂ ਇਹਨਾਂ ਨੇ ਕੀਤੀ ਹੈ ਹਿਊਮਨ ਰਾਈਟਸ ਦੀ। ਔਰ ਹੁਣ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਹਾਈ ਕਮਿਸ਼ਨਰ ਹੈ ਮਿਸ਼ਲ ਬੈਸ਼ਲੇਟ, ਪਿਛਲੇ ਸਾਲ UN ਹਿਊਮਨ ਰਾਈਟ ਕੌਂਸਲ ਦਾ ਇੱਕ ਪੂਰਾ ਸੈਸ਼ਨ ਇਸ ਮੁੱਦੇ ਤੇ ਹੋਇਆ, ਸ੍ਰੀਲੰਕਾ ਨੂੰ ਅਕਾਊਂਟੇਬਲ ਠਹਿਰਾਇਆ ਗਿਆ ਔਰ ਉਹਨਾਂ ਦੇ ਉੱਤੇ ਕੁਝ ਸ਼ਰਤਾਂ ਨਾਫਿਜ਼ ਕੀਤੀਆਂ ਗਈਆਂ ਕਿ ਭਾਈ ਇਹ ਤੁਸੀਂ ਲਾਗੂ ਕਰੋ। ਹੁਣ ਜਦੋਂ ਕਿ ਇਹ 49th ਸੈਸ਼ਨ ਚੱਲ ਰਿਹਾ ਹਿਊਮਨ ਰਾਈਟ ਕੌਂਸਲ ਦਾ, ਬੇਸ਼ੱਕ ਸ੍ਰੀਲੰਕਾ ਕਿਉਂਕਿ ਯੂਕਰੇਨ ਹਾਵੀ ਹੈ, ਸ੍ਰੀਲੰਕਾ ਦੇ ਖਿਲਾਫ ਕੋਈ ਮਤਾ ਤਾਂ ਨਹੀਂ ਲਿਆਂਦਾ ਗਿਆ, ਲੇਕਿਨ ਕਿਉਂਕਿ ਆਲਰੇਡੀ ਐਗਜ਼ਿਸਟਿੰਗ ਰਿਪੋਰਟ ਮਿਸ਼ਲ ਬੈਸ਼ਲੇਟ ਦੀ ਹੈ ਇਸ ਦੇ ਉੱਤੇ, ਹਾਈ ਕਮਿਸ਼ਨਰ ਦੀ, ਇਸ ਦੇ ਉੱਤੇ ਡਿਸਕਸ਼ਨ ਜ਼ਰੂਰ ਹੋਈ। ਹੁਣ ਉਹ ਇੰਡੀਆ ਜਿਹੜਾ ਯੂਕਰੇਨ 'ਚ ਜੋ ਚੱਲ ਰਿਹਾ ਉਹਦੇ ਤੇ ਐਬਸਟੇਨ ਕਰ ਰਿਹਾ ਹੈ। ਸ੍ਰੀਲੰਕਾ ਦੇ ਮਾਮਲੇ ਜਿਹੜਾ ਇਹਨਾਂ ਦੇ ਇੰਦਰਮਨੀ ਪਾਂਡੇ ਜਿਹੜਾ ਇਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ UN 'ਚ, ਉਹਨੇ ਜੋ ਕਿਹਾ, ਇਹਨਾਂ ਦੇ ਮੀਡੀਆ ਦੀ ਖਬਰ ਹੈ, ਟੇਕ ਨੈਸੈਸਰੀ ਸਟੈਪਸ ਟੂ ਐਡਰੈਸ ਤਾਮਿਲ ਐਸਪੀਰੇਸ਼ਨਸ ਇੰਡੀਆ ਅਰਜਸ ਸ੍ਰੀਲੰਕਾ। ਹੁਣ ਇਹ ਜਿਹੜਾ ਇਸ ਮੁੱਦੇ ਦੇ ਉੱਤੇ ਹਿਊਮਨ ਰਾਈਟ ਕੌਂਸਲ 'ਚ ਇੰਡੀਆ ਦਾ ਐਂਬੈਸਡਰ ਕਹਿ ਰਿਹਾ ਕਿ ਵੀ ਇੰਡੀਆ ਔਨ ਫਰਾਈਡੇ ਕਾਲਡ ਅਪਨ ਸ੍ਰੀਲੰਕਾ ਟੂ ਟੇਕ ਨੈਸੈਸਰੀ ਸਟੈਪਸ ਟੂ ਐਡਰੈਸ ਦਾ ਲੈਜੀਟੀਮੇਟ ਐਸਪੀਰੇਸ਼ਨਸ ਆਫ ਦਾ ਤਾਮਿਲ ਕਮਿਊਨਿਟੀ। ਕਿ ਸ੍ਰੀਲੰਕਾ ਸਰਕਾਰ ਨੂੰ ਉਹਨਾਂ ਨੇ ਕਿਹਾ ਜੀ ਤੁਸੀਂ ਠੀਕ ਕਦਮ ਚੁੱਕੋ ਤਾਂ ਕਿ ਜਿਹੜੀਆਂ ਉਹ ਮੰਗਾਂ ਨੇ ਤਾਮਿਲ ਲੋਕਾਂ ਦੀਆਂ ਉਹ ਪੂਰੀਆਂ ਹੋਣ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿਉਂਕਿ ਦਿਸ ਇਜ਼ ਇਨ ਦਾ ਓਨ ਇੰਟਰਸਟ ਆਫ ਸ੍ਰੀਲੰਕਾ that expectations of Tamils in Sri Lanka for equality, justice, peace and dignity, they should be taken care of ਕਿ ਜੀ ਉਹਨਾਂ ਨੂੰ ਪੀਸ ਮਿਲੇ, ਇਕੁਆਲਿਟੀ ਮਿਲੇ, ਦੂਜਾ ਮਿਲੇ। ਔਰ ਇਸ ਤੋਂ ਠੀਕ ਪਹਿਲਾਂ ਸ੍ਰੀਲੰਕਾ ਦੇ ਤਾਮਿਲ ਲੀਡਰਾਂ ਤੋਂ ਇੱਕ ਚਿੱਠੀ ਮੋਦੀ ਦੇ ਨਾਂ ਲਿਖਵਾਈ ਗਈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਇਹ ਸਮਝੌਤਾ ਬਰੋਕਰ ਕੀਤਾ ਸੀ ਪਰ ਉੱਥੇ ਤਾਂ ਇਲੈਕਸ਼ਨਾਂ ਹੀ ਨਹੀਂ ਹੋ ਰਹੀਆਂ ਨੇ ਉਸ ਖਿੱਤੇ ਦੇ ਵਿੱਚ, ਔਰ ਤੁਸੀਂ ਇਵੇਂ ਕਰੋ ਕਿ ਤੁਸੀਂ ਪਲੀਡ ਕਰੋ ਕਿ ਫੈਡਰਲ ਸਟਰਕਚਰ ਵੀ ਹੋਏ ਔਰ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮਿਲੇ। ਹੁਣ ਇੰਡੀਆ
UN ਹਿਊਮਨ ਰਾਈਟ ਕਾਉਂਸਲ 'ਚ ਖਲੋ ਕੇ ਗਵਾਂਢੀ ਮੁਲਕ ਵਿਚਲੇ ਤਮਿਲਾਂ ਦੇ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਦੀ ਗੱਲ ਕਰਦਾ ਹੈ ਜਾਂ ਉਹਨਾਂ ਵੱਲੋਂ ਰਾਈਟ ਆਫ ਡਿਟਰਮੀਨੇਸ਼ਨ ਦੀ ਗੱਲ ਹੁੰਦੀ ਹੈ, ਉਹਨਾਂ ਦੀ ਐਡਵੋਕੇਸੀ ਕਰ ਰਿਹਾ, ਪਰ ਆਮ ਵੀ ਕੋਈ ਇਨਸਾਨ ਇਹ ਪੁੱਛ ਸਕਦਾ ਹੈ ਕਿ ਭਾਈ ਤੁਸੀਂ ਜੋ ਕੁਝ ਕਰ ਰਹੇ ਹੋ ਸਿੱਖਾਂ ਦੇ ਨਾਲ, ਕਸ਼ਮੀਰੀਆਂ ਦੇ ਨਾਲ, ਨਾਗਿਆਂ ਦੇ ਨਾਲ, ਮੀਜ਼ੋਆਂ ਦੇ ਨਾਲ, ਮਨੀਪੁਰੀਆਂ ਦੇ ਨਾਲ, ਤੁਸੀਂ ਉਹਨਾਂ ਦੀਆਂ ਐਸਪੀਰੇਸ਼ਨਸ ਦਾ ਕਿਉਂ ਨਹੀਂ ਧਿਆਨ ਰੱਖਦੇ? ਤੁਸੀਂ ਗੁਆਂਢੀ ਮੁਲਕ 'ਚ ਇੰਟਰਫੀਅਰ ਕੀਤਾ, ਉੱਥੇ ਫੌਜ ਵੀ ਭੇਜੀ, ਪਹਿਲਾਂ ਟ੍ਰੇਨਡ ਕਰਕੇ ਉੱਥੇ ਸਿਵਲ ਵਾਰ ਕਰਵਾਈ ਆਪਣੇ ਗੁਰੀਲੇ ਪ੍ਰਭਾਕਰਨ ਦੇ ਭੇਜ ਕੇ, ਤੇ ਹੁਣ ਤੁਸੀਂ ਉਹਨਾਂ ਦੀ ਐਡਵੋਕੇਸੀ ਹਿਊਮਨ ਰਾਈਟ ਕਾਉਂਸਲ 'ਚ ਕਰ ਰਹੇ ਹੋ, ਔਰ ਦੂਸਰੇ ਪਾਸੇ ਤੁਸੀਂ ਮੂੰਹ 'ਚ ਘੁੰਗਣੀਆਂ ਪਾ ਰਹੇ ਹੋ ਕਿ ਤੁਸੀਂ ਆਪਣੇ ਲੋਕਾਂ ਦੇ ਨਾਲ ਕੀ ਕਰ ਰਹੇ ਹੋ। ਸੋ ਮੈਂ ਸਮਝਦਾ ਵੀ ਇਹ ਜਿਹੜਾ ਇੰਡੀਆ ਦਾ ਇੱਕ ਲਾਰਜੈਸਟ ਡੈਮੋਕ੍ਰੇਸੀ ਔਰ ਪੀਸ ਔਰ ਅਮਨ ਔਰ ਨਹਿਰੂ ਦੇ ਜ਼ਮਾਨੇ 'ਚ ਵੀ ਪੰਚਸ਼ੀਲ, ਉਹ ਸਾਰੇ ਜਿਹੜੇ ਇਹਨਾਂ ਦੇ ਟਕਵੰਜ ਜਿਹੜੇ ਨੇ ਉਹ ਬੇਨਕਾਬ ਹੋ ਰਹੇ ਨੇ। ਔਰ ਇਸ ਮੁੱਦੇ ਦੇ ਉੱਤੇ ਵੀ ਕਾਸ਼ ਕੋਈ ਸਾਡਾ ਨੁਮਾਇੰਦਾ ਜਾਂ ਕੋਈ ਮੁਲਕ ਜਿਹੜੇ 47 ਮੁਲਕ ਨੇ ਉਹਨਾਂ 'ਚੋਂ ਉੱਠ ਕੇ ਕਹਿੰਦਾ ਕਿ ਬਈ ਤੁਸੀਂ ਯੂ ਆਰ ਟਾਕਿੰਗ ਅਬਾਊਟ ਦਾ Sri-Lankan Tamils, what about the Sikhs and Kashmiris and Nagas and Mizos and Manipuris in your own country? Are you taking care of their political aspirations? ਬਿਲਕੁਲ ਮਾਇਨਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।